ਤੇ ਜਿੱਥੇ 1 ਬਿਲੀਅਨ 350 ਮਿਲੀਅਨ ਲੋਕ ਰਹਿੰਦੇ ਨੇ, ਜਿਹੜਾ ਬੇਸ਼ੱਕ ਇੱਕ ਆਰਟੀਫਿਸ਼ਲ ਯੂਨੀਅਨ ਹੈ, ਉਹਦਾ ਨਾਮ ਭਾਰਤ ਹੈ, ਕਿਵੇਂ ਉਸ ਮੁਲਕ ਨੂੰ ਪਿਛਲੇ ਲਗਭਗ 7 ਸਾਲ ਤੋਂ ਇੱਕ ਇਸ ਕਿਸਮ ਦਾ ਅਨਪੜ੍ਹ ਗਵਾਰ ਪਰ ਸ਼ੈਤਾਨ ਦੀ ਔਲਾਦ ਪੂਰਾ ਸ਼ਤੂੰਗੜਾ, ਜਿਹਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਦੇ ਵਿੱਚ ਕੀਤਾ, ਕਿਵੇਂ ਇੱਕ ਮਰਡਰਰ ਉਸ ਪ੍ਰੋਪੇਗੈਂਡੇ ਦੇ ਜ਼ੋਰ ਨਾਲ ਜਿਨ੍ਹਾਂ ਨੇ ਜਿਸ ਦੇ ਵਿੱਚ ਇਨਵੈਸਟਮੈਂਟ ਕੀਤੀ, ਅਡਾਨੀ, ਅੰਬਾਨੀ, ਪਤੰਜਲੀ, ਅੱਜ ਉਹ ਜਿਹੜੀ ਹੈ ਉਸ ਹਾਰਵੈਸਟ ਨੂੰ ਰੀਪ ਕਰ ਰਹੇ ਨੇ, ਬਿਲੀਅਨਸ ਆਫ ਡਾਲਰਸ ਦੇ ਸੌਦੇ ਉਹਨਾਂ ਰਾਹੀਂ ਹੋ ਰਹੇ ਨੇ। ਕਿਵੇਂ ਉਹਨਾਂ ਨੇ ਇਸ ਜਾਲ ਗਵਾਰ, ਇਸ ਫੈਨੇਟਿਕ ਔਰ ਖੂਨੀ ਹਥਿਆਰੇ ਨੂੰ ਹਿੰਦੂਆਂ ਦਾ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। 100 ਸਾਲ ਤੋਂ ਜਿਹੜੀ ਆਰਗੇਨਾਈਜੇਸ਼ਨ ਜਿਸ ਦਾ ਬੇਸ ਹੀ ਨਫ਼ਰਤ ਹੈ, ਹਿੰਦੂਤਵਾ ਦਾ ਮਤਲਬ ਨਫ਼ਰਤ ਹੈ, ਹੋਰ ਕਿਸੇ ਨੂੰ ਨਾ ਟੋਲਰੇਟ ਕਰਨਾ, ਬਿਲਕੁਲ ਜਿਵੇਂ ਨਾਜ਼ੀਜ਼ਮ ਦੀ ਆਈਡੀਓਲੋਜੀ ਸੀ, ਵਨ ਰੇਸ, ਵਨ ਨੇਸ਼ਨ, ਵਨ ਪੀਪਲ, ਇਵੇਂ ਹੀ ਇਹਨਾਂ ਦੀ ਆਈਡੀਓਲੋਜੀ ਹੈ ਹਿੰਦੂ, ਹਿੰਦੀ, ਹਿੰਦੁਸਤਾਨ। ਔਰ ਮੋਦੀ ਜਦੋਂ ਅਮਰੀਕਾ ਜਾਂਦਾ ਹੈ, ਚੀਚਾ ਦੇ ਏਰੀਏ 'ਚ ਜਾਂਦਾ ਹੈ, ਇਹਨੂੰ ਮਾਰਕ ਜ਼ਕਰਬਰਗ ਨੂੰ ਮਿਲ ਔਰ ਉਹਨਾਂ ਦੀ ਉਹ ਐਮਬਰੇਸ, ਔਰ ਉੱਥੇ ਅਸਲੀ ਗੱਲ ਕਰਨ ਦੀ ਥਾਂ ਤੇ ਆਪਣੀ ਮਾਂ ਨੂੰ ਯਾਦ ਕਰਕੇ ਰੋਂਦਾ ਹੈ। ਉਹ ਵੀ ਮਾਂ ਵੀ ਕਹਿੰਦੀ ਹੋਣੀ ਵੀ ਕਿਉਂ ਜਿਹਾ ਨਕੰਮਾ ਮੈਂ ਜੰਮਿਆ। ਫੇਸਬੁੱਕ ਦੇ ਉੱਤੇ ਕਿਵੇਂ ਇਹਨਾਂ ਦੀ ਇੱਕ ਕੁਮਾਰੀ ਬੈਠੀ ਹੋਈ ਹੈ, ਉਹ ਕਿਵੇਂ ਕਪਿਲ ਮਿਸ਼ਰਾ ਤੋਂ ਲੈ ਕੇ ਦੂਜਿਆਂ ਨੂੰ ਪ੍ਰਮੋਟ ਕਰ ਰਹੀ ਹੈ। ਤੋਂ ਟਵਿੱਟਰ ਨੇ ਥੋੜ੍ਹੀ ਜਿਹੀ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਅੱਡੀ ਲਾਣੀ ਚਾਹੀ, ਤੇ ਫਿਰ ਕਿਵੇਂ ਮੋਦੀ ਸਰਕਾਰ ਨੇ ਆਪਣਾ ਇਹ ਐਕਟ ਜਿਹੜਾ ਉਹਨਾਂ ਨੇ ਲਿਆਂਦਾ, ਜਿਸ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਰੂਲਸ 2021 ਕਿਹਾ ਗਿਆ, ਕਿ ਇਹ ਸਾਰੇ ਪੈਸੇ ਦੇ ਪੁੱਤਰ ਨੇ। ਜਿੱਥੋਂ ਪੈਸਾ ਆਉਂਦਾ ਇਹਨਾਂ ਨੂੰ ਕੋਈ ਹਿਊਮਨ ਬਲੱਡ ਓਪੀਨੀਅਨ ਫਰੀडम ਹੈ ਤਾਂ ਐਵੇਂ ਇੱਕ ਢਕੌਂਸਲਾ ਜਿਹਾ ਖੜਾ ਕੀਤਾ ਹੈ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੇ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਮੰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਜੂਨ 2021 ਪਹਿਲੀ ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਕ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ TV 84 ਵੱਲੋਂ ਇਹ ਜੂਨ ਦਾ ਸਾਰਾ ਮਹੀਨਾ ਜੂਨ 84 ਵਿੱਚ ਜਿਹੜੇ ਘੱਲੂਘਾਰੇ ਦੇ ਵਿੱਚ ਜਿਹੜੇ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਸੋ ਅਸੀਂ ਵੀ ਚਾਹਾਂਗੇ ਕਿ ਤੁਸੀਂ ਇਸ ਸ਼ਹੀਦੀ ਮਹੀਨੇ ਦੇ ਵਿੱਚ ਆਪਣਾ ਜਿਹੜਾ ਸੁਨੇਹਾ ਹੈ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ। ਪ੍ਰੋਗਰਾਮ ਸੱਚੋ ਸੱਚ ਰਾਹੀਂ ਤੁਸੀਂ ਆਪਣਾ ਜਿਹੜਾ ਸੁਨੇਹਾ ਹੈ ਜਿਹੜੇ ਸਾਡੇ ਫੋਨ ਨੰਬਰ ਹੈਗਾ 5166191984 ਰਾਹੀਂ ਤੁਸੀਂ ਸਾਨੂੰ ਭੇਜ ਸਕਦੇ ਹੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ। ਸਾਡੇ ਜਿਹੜਾ ਈਮੇਲ ਐਡਰੈਸ ਹੈਗਾ sos@tv84.tv ਤੇ ਤੁਸੀਂ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ 5166191984। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਵਕੀਲਾਂ, ਪੱਤਰਕਾਰਾਂ, ਲਿਖਾਰੀਆਂ ਅਤੇ ਦਾਨਿਸ਼ਵਰਾਂ ਦੀ ਇਹ ਤਨਜ਼ੀਮ ਜਿੱਥੇ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਦੀ ਮੁਦਈ ਹੈ, ਉੱਥੇ ਅੱਜ ਦੀ ਸਾਊਥ ਏਸ਼ੀਅਨ ਸਿਆਸਤ ਤੇ ਵੀ ਤਿੱਖੀ ਜੜੀਆਂ ਨਜ਼ਰ ਰੱਖਦੀ ਹੈ। ਸੋ ਇਸ ਥਿੰਕ ਟੈਂਕ ਵੱਲੋਂ ਸਮੇਂ-ਸਮੇਂ ਤੇ ਆਪਸੀ ਭਾਈਚਾਰਕ ਸਾਂਝ ਅਤੇ ਜੀਓਪੋਲਿਟੀਸ਼ੀਅਨ ਮੁੱਦਿਆਂ ਤੇ ਸੈਮੀਨਾਰ ਵੀ ਕਰਵਾਏ ਜਾਂਦੇ ਹਨ।
ਸੋ ਸਪਾਂਸਰਸ਼ਿਪ ਲਈ ਅਸੀਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਪ੍ਰੈਜ਼ੀਡੈਂਟ ਰਾਜ਼ਾ ਰਜ਼ਾਕ ਅਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਉਹਨਾਂ ਦਾ ਜਿਹੜਾ ਮੈਸੇਜ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਮੁੱਦੇ ਦੇ ਨਾਲ, ਜਿਸ ਤਰ੍ਹਾਂ ਕਿ ਬਿਲਕੁਲ ਅਨਪੜ੍ਹ ਮੋਦੀ ਨੇ ਜਿਵੇਂ ਮੀਡੀਆ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੇ ਆਪ ਨੂੰ ਹੀਰੋ ਬਣਾਇਆ, ਉਸ ਦੇ ਸਾਹਮਣੇ ਨਾਜ਼ੀ ਜਰਮਨੀ ਦਾ ਪ੍ਰੋਪੇਗੈਂਡਾ ਮਿਨਿਸਟਰ ਡਾਕਟਰ ਗੈਬਲਸ ਵੀ ਆਪਣੀ ਕਬਰ ਵਿੱਚ ਪਲਸੇਟੇ ਮਾਰਦਾ ਕਹਿੰਦਾ ਹੋਵੇਗਾ ਕਿ ਵਾਹ, ਇਹ ਪਤੰਦਰ ਨੇ ਮੈਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਪਣੇ ਅਮਰੀਕਾ ਦੌਰੇ ਦੌਰਾਨ ਮੋਦੀ ਖਾਸ ਤੌਰ ਤੇ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਵਿੱਚ ਫੇਸਬੁੱਕ ਤੇ ਮਾਲਕ ਮਾਰਕ ਜ਼ਕਰਬਰਗ ਨੂੰ ਮਿਲਣ ਲਈ ਗਿਆ। ਮੋਦੀ ਨੂੰ ਸਿਲੀਕਨ ਵੈਲੀ ਦੇ ਅਦਾਰਿਆਂ ਨੇ ਭਾਰਤ ਦੇ ਪਹਿਲੇ ਸੋਸ਼ਲ ਮੀਡੀਆ ਪ੍ਰਾਈਮ ਮਿਨਿਸਟਰ ਵਜੋਂ ਉਭਾਰਿਆ। ਸੋ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਦਲੱਤੀ ਮਾਰੀ ਹੈ ਮੋਦੀ ਸਰਕਾਰ ਨੇ, ਤਾਂ ਇਹਨਾਂ ਨੂੰ ਇਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਿ ਭਾਰਤ ਕਿਵੇਂ ਇੱਕ ਨਾਜ਼ੀ ਜਰਮਨੀ ਦੀ ਤਰਜ਼ ਦਾ ਮੁਲਕ ਬਣ ਚੁੱਕਾ ਹੈ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦੀ ਤੁਹਾਡੀ ਇੰਟਰੋਡਕਸ਼ਨ ਬੜੀ ਉਹਦੇ ਚ ਮਜ਼ਾਇਆ ਅੰਦਾਜ਼ ਵੀ ਹੈ ਜੀ। ਅੱਜ ਤੁਸੀਂ ਪਤੰਦਰ ਦਾ ਲਫ਼ਜ਼ ਵੀ ਇਸਤੇਮਾਲ ਕੀਤਾ ਤੇ ਮੋਦੀ ਦੀ ਦੁਲੱਤੀ ਜੀ ਜ਼ਾਹਰ ਹੈ। ਜਦੋਂ ਖੋਤਾ ਮਾਰਦਾ ਹੈ ਉਹ ਦੋਵੇਂ ਲੱਤਾਂ ਜੋੜ ਕੇ ਮਾਰਦਾ, ਇਸ ਲਈ ਉਹਨੂੰ ਦੋ ਲੱਤੀ ਕਹਿੰਦੇ ਨੇ। ਅਦਰਵਾਈਜ਼ ਤਾਂ ਲੱਤ ਹੁੰਦੀ ਆ, ਘੋੜਾ ਲੱਤ ਮਾਰਦਾ, ਘੋੜਾ ਦੁਲੱਤੀ ਮਾਰਦਾ। ਬਿਲਕੁਲ। ਲੇਕਿਨ ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਇਹ ਸਾਰਾ ਸ਼ਹੀਦੀ ਮਹੀਨਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ, ਤੇ ਉੱਥੇ ਇੱਕ ਬਹੁਤ ਸਾਡੇ ਲਈ ਫਖਰ ਵਾਲੀ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਇਹ ਤਨਜ਼ੀਮ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਜਿੱਥੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੀ ਹੈ। ਮੈਂ ਸਮਝਦਾ ਕਿ ਅਸੀਂ TV 84 ਦਸੰਬਰ 2012 ਦੇ ਵਿੱਚ ਸ਼ੁਰੂ ਕੀਤਾ ਔਰ ਮੁੱਢਲੇ ਸਾਲਾਂ ਦੇ ਵਿੱਚ ਕੁਝ ਸਮੇਂ ਬਾਅਦ ਹੀ ਸਾਡੇ ਨਾਲ ਰਾਜਾ ਰਜ਼ਾਕ ਔਰ ਸਲੀਮ ਮਲਕ ਜਿਹੜੇ ਇਸ ਦੁਨੀਆ 'ਚ ਨਹੀਂ ਨੇ, ਉਹਨਾਂ ਦਾ ਮੇਲ ਹੋਇਆ। ਉਹਨਾਂ ਨੇ ਸਾਨੂੰ ਜਿਵੇਂ ਪਜ਼ੀਰਾਈ ਦਿੱਤੀ, ਜਿਵੇਂ ਸਪੈਸ਼ਲ ਫੰਕਸ਼ਨ ਕਰਕੇ ਆਨਰ ਕੀਤਾ। ਔਰ ਸਾਡੀ ਭੈਣ ਫਰੀਦਾ ਖਾਨਮ ਜੀ, ਉਹ ਜਦੋਂ ਮਿਲਦੇ ਨੇ ਸੱਚਮੁੱਚ ਉਹ ਭੈਣਾਂ ਵਾਲੇ ਮੋਹ ਦੇ ਨਾਲ ਮਿਲਦੇ ਨੇ। ਔਰ ਉਸ ਸਾਰੇ ਨੇ ਨਿਊਯਾਰਕ ਦੇ ਵਿੱਚ ਜਿੱਥੇ ਇਸ ਦੀ ਸਾਡੀ ਸ਼ੁਰੂਆਤ ਹੁੰਦੀ, ਅੱਜ ਜਦੋਂ ਅਸੀਂ ਇੱਕ ਵੱਡਾ ਵਸੀਹ ਦਾਇਰਾ ਦੇਖਦੇ ਹਾਂ ਸਾਡੇ ਪਾਕਿਸਤਾਨੀ ਐਡਮਾਇਰਰ ਭੈਣਾਂ ਭਰਾਵਾਂ ਦਾ ਵੀ, ਔਰ ਉਹਨਾਂ ਸਾਰਿਆਂ ਦਾ ਜਿਹੜੇ ਸਮਝਦੇ ਨੇ ਕਿ ਸਿੱਖਾਂ ਔਰ ਮੁਸਲਮਾਨਾਂ ਦੀ ਹੋਣੀ ਸਾਂਝੀ ਹੈ, ਖਾਲਿਸਤਾਨ ਔਰ ਕਸ਼ਮੀਰ ਦੀ ਆਜ਼ਾਦੀ ਦਾ ਮੁੱਦਾ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ। ਔਰ ਇਸ ਸਾਰੇ ਐਫਰਟ ਦੇ ਵਿੱਚ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਇਸ ਨੂੰ ਅਸੀਂ ਨਾ ਸਿਰਫ ਰੈਕਗਨਾਈਜ਼ ਕਰਦੇ ਹਾਂ, ਮੈਂ ਹਮੇਸ਼ਾ ਸਮਝਦਾ ਹਾਂ ਕਿ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਹੁੰਦੀ ਹੈ, ਬੇਸ਼ੱਕ ਮੇਰੀ ਕਨਵਿਕਸ਼ਨ ਪਹਿਲੇ ਦਿਨ ਤੋਂ ਹੀ ਰਹੀ ਕਿ ਸਾਡੀਆਂ ਡੈਸਟੀਨੀਜ਼ ਵੀ ਸਾਡਾ ਪ੍ਰੈਜ਼ੈਂਟ ਵੀ ਜੁੜਿਆ ਹੋਇਆ ਦੋਵੇਂ ਕੌਮਾਂ ਦਾ। ਔਰ ਜੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁਕਾਮ ਸਾਡਾ ਮੱਕਾ ਔਰ ਮਦੀਨਾ, ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਨੇ, ਸਾਡੇ ਲਈ ਉਹ ਮੁਕੱਦਸ ਧਰਤੀ ਵੀ ਹੈ। ਬੇਸ਼ੱਕ 47 ਦਾ ਪਾਗਲਪਨ ਦੋਨੋਂ ਪਾਸਿਆਂ ਦਾ ਉਹ ਇੱਕ ਵੱਡਾ ਕਾਲਾ ਕਲੰਕ ਹੈ, ਬੀਤੇ ਦੀ ਤਾਰੀਖ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਪਰ ਅਸੀਂ ਇਸ ਮਿਸ਼ਨ ਨੂੰ ਲੈ ਕੇ ਤੁਰੇ ਕਿ ਜਿਹੜੀਆਂ ਦੋਨਾਂ ਕੌਮਾਂ ਦੀਆਂ ਰੂਹਾਨੀ ਸਾਂਝਾਂ ਨੇ ਗੁਰੂ ਨਾਨਕ ਸਾਹਿਬ ਨੇ ਰੱਖੀਆਂ। ਔਰ ਹੁਣ ਜਦੋਂ ਅਸੀਂ ਜੂਨ 84 ਤੋਂ ਬਾਅਦ ਖਾਲਿਸਤਾਨ ਵੱਲ ਕੌਮ ਨੇ ਪੇਸ਼ਕਦਮੀ ਕੀਤੀ, ਜ਼ਾਹਰ ਹੈ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਵੀ ਹੈ, ਖਾਲਿਸਤਾਨ ਦਾ ਬਾਰਡਰ ਵੀ ਪਾਕਿਸਤਾਨ ਦੇ ਨਾਲ ਲੱਗਦਾ ਹੈ। ਔਰ ਉਸ ਦੇ ਲਈ ਡਾਇਸਪੋਰਾ ਦੇ ਵਿੱਚ ਇਹ ਜਿਹੜਾ ਐਫਰਟ ਹੈ ਉਹਨੇ ਅੱਜ ਪਾਕਿਸਤਾਨ ਦੇ ਵਿੱਚ ਵੀ ਇੱਕ ਰਿਮਾਰਕੇਬਲ ਤਬਦੀਲੀ ਲਿਆਂਦੀ ਹੈ। 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ, ਜਨਾਬ ਇਮਰਾਨ ਖਾਨ ਸਾਹਿਬ ਦਾ ਪਿਛਲੇ ਸਾਲ ਜਦੋਂ ਉਹਨਾਂ ਨੇ UN ਜਨਰਲ ਅਸੈਂਬਲੀ ਨੂੰ ਇੱਥੇ ਆ ਕੇ ਐਡਰੈਸ ਕੀਤਾ, ਉਹਦੇ 'ਚ ਉਹਨਾਂ ਨੇ ਜਿੱਥੇ ਭਾਰਤ ਦੇ ਵਿੱਚ ਕਸ਼ਮੀਰੀ ਔਰ ਮੁਸਲਮਾਨ ਉਹਨਾਂ ਦੀ ਪਰਸੀਕਿਊਸ਼ਨ ਦੀ ਗੱਲ ਕੀਤੀ, ਸਿੱਖ ਲਫ਼ਜ਼ ਵੀ ਉਹਨਾਂ ਨੇ ਇਸਤੇਮਾਲ ਕੀਤਾ। ਔਰ ਇਹਦੇ ਨਾਲ ਨਾਲ ਹੁਣ ਵੀ ਜਿੰਨੀ ਗੁੱਡਵਿਲ ਇਸ ਵੇਲੇ
ਜਿਹੜੀ ਹੈ ਪਾਕਿਸਤਾਨ 'ਚ ਸਿੱਖਾਂ ਲਈ ਹੈ ਇੰਨੀ ਪਹਿਲਾਂ ਕਦੇ ਨਹੀਂ ਦੇਖੀ ਗਈ। ਇਹਦੇ ਬਾਵਜੂਦ ਹਾਲਾਂਕਿ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਜਿਹੜੀ ਪਾਕਿਸਤਾਨੀ ਸਟੇਟ ਹੈ ਉਹ ਕਈ ਵਾਰ ਫੰਬਲ ਕਰਦੀ ਹੈ, ਉਹਨਾਂ ਦੀਆਂ ਸ਼ਾਇਦ ਆਪਣੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਪਰ ਪਾਕਿਸਤਾਨੀ ਆਵਾਮ ਨੇ ਜਿਸ ਅੰਦਾਜ਼ ਦੇ ਵਿੱਚ ਕਿਸਾਨਾਂ ਦੇ ਇਸ ਅੰਦੋਲਨ ਦੇ ਚੱਲਦਿਆਂ ਵੀ, ਔਰ ਅੱਜ ਮੈਂ ਦੇਖਦਾ ਹਾਂ ਕਿ ਜਿਹੜਾ ਇੱਕ ਨਿੱਕਾ ਜਿਹਾ ਕਈ ਵਾਰ ਤੁਸੀਂ ਬੀਜ ਬੀਜਦੇ ਹੋ ਉਹ ਕਿਵੇਂ ਇੱਕ ਵੱਡਾ ਰੁੱਖ ਬਣਦਾ ਹੈ, ਛਾਂਦਾਰ ਵੀ ਬਣਦਾ ਹੈ, ਉਹਨੂੰ ਫਲ ਵੀ ਲੱਗਦਾ ਹੈ। ਅੱਜ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਟਾਕ ਸ਼ੋਅ ਨੇ ਜਾਂ ਉਹਨਾਂ ਦੇ ਐਂਕਰ ਨੇ ਉਹ ਸਿੱਖਾਂ ਲਈ ਹਮਦਰਦੀ ਰੱਖਦੇ ਨੇ, ਆਪਣੇ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਦੇ ਨੇ ਕੋਈ ਨਾ ਕੋਈ ਸਿੱਖ ਫੈਕਟਰ ਦੀ ਗੱਲ, ਔਰ ਇਸ ਦੇ ਵਿੱਚ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਅਸੀਂ ਹਮੇਸ਼ਾ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਗੱਲ ਅੱਜ ਦੇ ਮੁੱਦੇ ਦੀ ਕਰੀਏ। ਬਿਲਕੁਲ ਪ੍ਰੋਪੇਗੈਂਡਾ ਇਹ ਲਫ਼ਜ਼ ਜ਼ਾਹਰ ਹੈ ਜਰਮਨ ਜ਼ਬਾਨ ਦਾ, ਔਰ ਜਿਸ ਨੂੰ ਇੱਕ ਆਰਟ ਦੇ ਵਿੱਚ ਜੇ ਕਨਵਰਟ ਕੀਤਾ ਤੇ ਨਾਜ਼ੀ ਜਰਮਨੀ ਜਾਂ ਹਿਟਲਰ ਦੀ ਉਸ ਰੂਲਿੰਗ ਪੀਰੀਅਡ ਦੇ ਵਿੱਚ ਉਸ ਦੇ ਪ੍ਰੋਪੇਗੈਂਡਾ ਮਿਨਿਸਟਰੀ ਜਿਹਨੂੰ ਬਣਾਇਆ ਗਿਆ ਡਾਕਟਰ ਜੋਸੈਫ, ਬੇਸ਼ੱਕ ਸਪੈਲੋ ਗੋਇਬਲਸ ਹੁੰਦਾ ਪਰ ਮੈਂ ਐਗਜ਼ੈਕਟ ਦੇਖ ਰਿਹਾ ਸੀ ਕਿ ਉਸ ਦਾ ਉਚਾਰਨ ਜਾਂ ਪ੍ਰੋਨੰਸੀਏਸ਼ਨ ਗੈਬਲਸ ਹੈ ਉਸ ਨੇ। ਔਰ ਅਸੀਂ ਜੇ ਕਾਮਨ ਆਪਣੀ ਜ਼ਬਾਨ ਦੇ ਵਿੱਚ ਪ੍ਰੋਪੇਗੈਂਡਾ ਜਾਂ ਦੂਸਰੇ ਦੀ ਗੱਲ ਕਰੀਏ ਤੇ ਅਕਸਰ ਇੱਕ ਕਹਾਣੀ ਕਿ ਭਾਈ ਜਦੋਂ ਕੋਈ ਗੱਲ ਬਾਰ-ਬਾਰ ਕਹੀ ਜਾਂਦੀ ਹੈ ਉਹਦਾ ਕਿੰਨਾ ਅਸਰ ਹੁੰਦਾ ਹੈ ਉਸ ਬਾਰੇ ਇੱਕ ਕਹਾਣੀ ਅਕਸਰ ਸੁਣਾਈ ਜਾਂਦੀ ਹੈ ਕਿ ਕਿਵੇਂ ਇੱਕ ਬੰਦਾ ਜਿਸ ਨੇ ਜਿਹੜਾ ਇੱਕ ਬੱਕਰਾ ਖਰੀਦਿਆ ਔਰ ਉਹਨੂੰ ਉਹ ਲਿਜਾ ਰਿਹਾ ਸੀ, ਤੁਰਿਆ ਜਾ ਰਿਹਾ ਸੀ, 3 ਠੱਗ ਉਹਨਾਂ ਨੇ ਦੇਖਿਆ ਕਿ ਬਈ ਇਹ ਤੋਂ ਖੋਣਾ ਕਿਵੇਂ ਹੈ। ਉਹ ਜਦੋਂ ਤੁਰਿਆ ਜਾ ਰਿਹਾ ਜਿਸ ਰਸਤੇ ਤੇ ਇੱਕ ਉਸ ਸੜਕ ਦੇ ਮੋੜ ਤੇ ਇੱਕ ਠੱਗ ਖਲੋ ਕੇ ਕਹਿੰਦਾ ਭਾਈ ਕੀ ਗੱਲ ਹੈ, ਕੁੱਤੇ ਨੂੰ ਚੁੱਕ ਕੇ ਲਈ ਜਾਂਦਾ? ਉਹ ਕਹਿੰਦਾ ਤੂੰ ਅੰਨਾ, ਤੈਨੂੰ ਨਹੀਂ ਨਜ਼ਰ ਆਉਂਦਾ ਇਹ ਤਾਂ ਬੱਕਰਾ ਹੈ? ਉਹ ਕਹਿੰਦਾ ਭਾਈ ਤੇਰੀ ਮਰਜ਼ੀ ਹੈ, ਹੁਣ ਜੇ ਤੂੰ ਕੁੱਤਾ ਚੁੱਕਣਾ ਹੈ ਤੇ ਮੈਂ ਕੀ ਕਰ ਸਕਦਾ। ਉਹ ਉਸ ਤੋਂ ਅੱਗੇ ਜਾਂਦਾ ਕੁਛ ਵਿਦ ਦੇ ਉੱਤੇ ਇੱਕ ਹੋਰ ਠੱਗ ਖੜਾ ਹੈ, ਉਹ ਉਹਨੂੰ ਕਹਿੰਦਾ ਕੀ ਗੱਲ ਹੈ ਭਾਈ, ਜੇ ਕੁੱਤੇ ਨੂੰ ਹੀ ਕਰਨਾ ਇਹਨੂੰ ਸੰਗਲ ਸੁੰਗਲ ਪਾ ਲੈ ਨਾਲ, ਚੁੱਕ ਕੇ ਲਈ ਜਾਣਾ, ਬਿਮਾਰ ਹੈ। ਉਹ ਕਹਿੰਦਾ ਤੈਨੂੰ ਨਜ਼ਰ ਨਹੀਂ ਆਉਂਦਾ ਇਹ ਤਾਂ ਬੱਕਰਾ ਹੈ। ਔਰ ਇਹੀ ਗੱਲ ਤੀਜਾ ਠੱਗ ਕਹਿੰਦਾ ਹੈ। ਉਸ ਤੋਂ ਬਾਅਦ ਉਹਨੂੰ ਲੱਗਣ ਲੱਗ ਜਾਂਦਾ ਹੈ ਕਿ ਬਈ ਇਹ ਤਾਂ ਕੋਈ ਬਲਾ ਹੈ, ਇਹ ਜਿਹੜਾ ਮੈਨੂੰ ਬੱਕਰਾ ਲੱਗ ਰਿਹਾ ਇਹ ਕੋਈ ਕੁੱਤਾ ਹੀ, ਇਹ ਤਾਂ ਕੋਈ ਜਿੰਨ ਭੂਤ ਹੈ। ਉਹਨੂੰ ਵਗਾ ਕੇ ਭੱਜ ਜਾਂਦਾ ਹੈ ਔਰ ਉਹ ਠੱਗ ਉਹਨੂੰ ਲੈ ਜਾਂਦਾ। ਹੁਣ ਇਹ ਗੱਲ ਆਪਣੇ ਆਪ 'ਚ ਦੱਸਦੀ ਹੈ ਕਿ ਅਸੀਂ ਜਿੰਨੇ ਮਰਜ਼ੀ ਸਿਆਣੇ ਹੋਈਏ, ਸਾਡੀਆਂ ਅੱਖਾਂ ਵੀ ਕੁਝ ਕਹਿ ਰਹੀਆਂ ਹੋਣ, ਦਿਮਾਗ ਵੀ ਕੁਝ ਕਹਿ ਰਿਹਾ ਹੋਏ, ਪਰ ਜਦੋਂ ਕੋਈ ਗੱਲ ਰਿਪੀਟ ਕੀਤੀ ਜਾਂਦੀ ਹੈ ਉਸ ਦਾ ਅਸਰ ਹੁੰਦਾ ਹੈ। ਔਰ ਅਕਸਰ ਈਵਨ ਇਹਦੇ 'ਚ ਬਾਇਰ ਔਰ ਸੈਲਰ ਦੀ ਮਾਰਕੀਟ ਬਾਰੇ ਕਿਹਾ ਜਾਂਦਾ ਹੈ, ਕਈ ਲੋਕ ਲੂਜ਼ਲੀ ਕਹਿਣਗੇ ਜੀ ਇਟਸ ਬਾਇਰਸ ਮਾਰਕੀਟ, ਔਰ ਸਿਆਣੇ ਤੁਹਾਨੂੰ ਐਕਸਪਰਟ ਕਹਿਣਗੇ ਕਿ ਇਟਸ ਨੈਵਰ ਬਾਇਰਸ ਮਾਰਕੀਟ, ਇਟ ਇਜ਼ ਆਲਵੇਜ਼ ਸੈਲਰਸ ਮਾਰਕੀਟ। ਹਮੇਸ਼ਾ ਸੈਲਰ ਨੇ ਤੁਹਾਨੂੰ ਕੀ ਕਹਿ ਕੇ ਵੇਚਣਾ ਹੈ, ਕਿਵੇਂ ਹੈ, ਟਰਮਸ ਵੀ ਉਹਨੇ ਤੈਅ ਕਰਨੀ ਹੈ, ਮਾਹੌਲ ਵੀ ਉਹਨੇ ਕ੍ਰੀਏਟ ਕਰਨਾ ਹੈ। ਇਸੇ ਤਰ੍ਹਾਂ ਜਦੋਂ ਕਿਹਾ ਜਾਂਦਾ ਜੀ ਇਕੋਨਮੀ ਹਾਈਪਰ ਹੋ ਗਈ, ਹਾਈਪਰ ਕੀ ਹੁੰਦਾ ਹੈ, ਉਹ ਕ੍ਰੀਏਟ ਕਰ ਦਿੰਦੇ ਨੇ ਔਰ ਇੱਕਦਮ ਸ਼ੇਅਰ ਅਪ ਜਾਣੇ ਸ਼ੁਰੂ ਹੋ ਜਾਂਦੇ ਨੇ, ਤੁਸੀਂ ਬਾਏ ਕਰਨਾ ਸ਼ੁਰੂ ਕਰ ਦਿੰਦੇ ਹੋ, ਫਿਰ ਕਲੈਪਸ ਹੁੰਦਾ ਹੈ ਕਿਉਂਕਿ ਉਹ ਇੱਕ ਆਰਟੀਫਿਸ਼ੀਅਲ ਕ੍ਰੀਏਟ ਕੀਤਾ ਜਾਂਦਾ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਰਾਣੇ ਪੀਰੀਅਡ 'ਚ ਤਾਂ ਬਹੁਤ ਸਾਰਿਆਂ ਨੇ ਜਿਹੜੇ ਬਾਦਸ਼ਾਹਾਂ ਜਾਂ ਸਲਤਨਤਾਂ ਸੀ ਉਹਨਾਂ ਨੇ ਆਪਣੇ ਉਸ ਕਿਸਮ ਦੇ ਲੋਕ ਰੱਖੇ ਹੁੰਦੇ ਸੀ, ਭੰਡ ਕਿਸਮ ਦੇ ਲੋਕ ਜਿਹੜੇ ਜਾ ਕੇ ਲੋਕਾਂ 'ਚ ਪ੍ਰਚਾਰਦੇ ਸੀ। ਲੇਕਿਨ ਇੱਕ ਪਾਸੇ ਜਿੱਥੇ ਅਸੀਂ 21ਵੀਂ ਸਦੀ 'ਚ ਆ ਕੇ ਮਾਡਰਨ ਟੈਕਨੋਲੋਜੀ ਔਰ ਸੋਸ਼ਲ ਮੀਡੀਆ ਔਰ ਹਰ ਚੀਜ਼ ਇੱਕ ਕਲਿੱਕ ਅਵੇ ਇਸ ਦੀ ਗੱਲ ਕਰਦੇ ਹਾਂ, ਪਰ ਇਸ ਸਾਰੇ ਸ਼ਾਇਦ ਸਾਨੂੰ ਅਹਿਸਾਸ ਹੀ ਨਹੀਂ ਹੈ ਕਿ ਅਸੀਂ ਬਹੁਤ ਸਾਰੇ ਇਸ਼ੂਜ਼ ਬਾਰੇ ਜੋ ਸੋਚਦੇ ਹਾਂ ਉਹ ਸਾਡੀ ਓਰੀਜਨਲ ਸੋਚ ਨਹੀਂ ਹੈ, ਉਹ ਮੈਨੂਫੈਕਚਰਡ ਥਿੰਕਿੰਗ ਹੈ। ਕਿਵੇਂ ਮੈਨੂਫੈਕਚਰਡ ਥਿੰਕਿੰਗ ਸਾਨੂੰ ਉਹ ਪਰੋਸੀ ਜਾਂਦੀ ਹੈ। ਜਦੋਂ ਟੀਵੀ ਮੀਡੀਆ ਸੀ ਉਦੋਂ ਤਾਂ ਹੈ ਹੀ ਸੀ, ਹੁਣ ਤਾਂ ਸੋਸ਼ਲ ਮੀਡੀਆ ਨੇ ਔਰ ਟਿਕਟੌਕ ਤੋਂ ਲੈ ਕੇ ਜੋ ਕੁਝ ਤੁਸੀਂ ਦੇਖਦੇ ਹੋ ਚਾਰ ਚਫੇਰਾ, ਉਹਦੇ 'ਚ ਤੁਹਾਡਾ ਕੁਝ ਵੀ ਨਹੀਂ ਹੈ। ਤੁਸੀਂ ਉਸ ਪਾਸੇ ਧੱਕੇ ਜਾ ਰਹੇ ਹੋ, ਸਿਰਫ ਧੱਕਣ ਵਾਲੇ ਹੱਥ ਤੁਹਾਨੂੰ ਨਜ਼ਰ ਨਹੀਂ ਆਉਂਦੇ, ਪਰ ਤੁਸੀਂ ਧੱਕੇ ਜਾ ਰਹੇ ਹੋ, ਤੁਸੀਂ ਉਸ ਕਿਸਮ ਦਾ ਹੀ ਸੋਚਣ ਲੱਗ ਜਾਂਦੇ ਹੋ। ਫਿਰ ਤੁਹਾਨੂੰ ਕਿਸ ਕਿਸਮ ਦਾ ਸੁਚਾਣਾ, ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਤੁਹਾਡਾ ਡਾਟਾ, ਤੁਹਾਡੀ ਪਸੰਦ ਕੀ ਹੈ, ਤੁਸੀਂ ਸਾਬਣ ਕਿਹੜਾ ਪਸੰਦ ਕਰਦੇ ਹੋ, ਸ਼ੈਂਪੂ ਕਿਹੜਾ ਪਸੰਦ ਕਰਦੇ ਹੋ, ਕੱਪੜੇ ਕਿਹੜੇ ਡਿਜ਼ਾਈਨ ਦੇ ਤੁਹਾਨੂੰ ਪਸੰਦ ਨੇ, ਕਿਵੇਂ ਤੁਹਾਡਾ ਡਾਟਾ ਅੱਗੋਂ ਵੇਚਿਆ ਜਾਂਦਾ ਹੈ।
ਔਰ ਕਿਵੇਂ ਉਸ ਦੇ ਵਿਚਲੇ ਅਗਲੇ ਦਲਾਲ ਪੈਸੇ ਬਣਾਉਂਦੇ ਨੇ ਔਰ ਫਿਰ ਤੁਹਾਨੂੰ ਉਹਦੇ ਵਿੱਚ ਹੀ ਜਿਹੜਾ ਹੈ ਉਹ ਰਚਾ ਦਿੱਤਾ ਜਾਂਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਦੇਖੋ ਤੁਸੀਂ ਆਪਣੀ ਪਸੰਦ ਦੀ ਚੀਜ਼ ਖਾ ਰਹੇ ਹੋ, ਆਪਣੀ ਪਸੰਦ ਦੀ ਚੀਜ਼ ਪੀ ਰਹੇ ਹੋ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿੰਨਾ ਵੀ ਓਪੀਨੀਅਨ ਚਾਰ ਚਫੇਰੇ ਹੈ ਉਸ ਚੋਂ ਬਹੁਤ ਸਾਰਾ, ਹਾਂ ਜਿਹੜੇ ਕਿਸੇ ਆਈਲੈਂਡ 'ਚ ਦੂਰ ਦਰਾਡੇ ਰਹਿੰਦੇ ਨੇ, ਜਿਹਨੇ ਬੱਕਰੀਆਂ ਚਾਰਦੇ ਨੇ ਔਰ ਕਿਸੇ ਹੋਰ ਨਾਲੋਂ ਦੂਰ ਨੇ, ਉਹ ਸ਼ਾਇਦ ਆਪਣੇ ਆਪ 'ਚ ਰਹਿ ਰਹੇ ਹੋਣ, ਪਰ ਅਸੀਂ ਦੇਖਦੇ ਹਾਂ ਕਿ ਇਸ ਮਾਡਰਨ ਟੈਕਨੋਲੋਜੀ ਦੇ ਥੱਲੇ ਬਾਬਿਆਂ ਦਾ ਕਾਰੋਬਾਰ ਵੀ ਕਿੰਨੀ ਤੇਜ਼ੀ ਨਾਲ ਤੁਰ ਪਿਆ, ਜੋਤਸ਼ੀ ਵੀ ਕਿਸ ਕਿਸਮ ਦੇ ਆ ਗਏ ਨੇ, ਤੁਹਾਡਾ ਫਾਲ ਵੀ ਤੋਤੇ ਜਿਹੜੇ ਨੇ ਹੁਣ ਆ ਕੇ ਟੀਵੀ ਚੈਨਲ ਦੇ ਉੱਤੇ ਕੱਢਦੇ ਨੇ, ਕਈ ਸ਼ੋਅ ਹੀ ਇਸ ਦੇ ਉੱਤੇ ਕੀਤੇ ਹੋਏ ਨੇ। ਸੋ ਇਹ ਸਾਰਾ, ਔਰ ਤੁਹਾਡੀ ਪੱਤਰੀ ਜਿਹੜੀ ਹੈ ਉਹ ਕੰਪਿਊਟਰ ਚੋਂ ਨਿਕਲਦੀ ਹੈ, ਬੈਠੇ ਹੋਏ ਨੇ ਐਸਟ੍ਰੋਲੋਜਰ, ਨਜੂਮੀਏ ਸਾਰੇ ਪਾਸੇ। ਲੇਕਿਨ ਜੇ ਅਸੀਂ ਸਿਆਸੀ ਸਿਸਟਮ 'ਚ ਗੱਲ ਕਰਨੀ ਹੋਏ ਤੇ ਜਿੱਥੇ 1 ਬਿਲੀਅਨ 350 ਮਿਲੀਅਨ ਲੋਕ ਰਹਿੰਦੇ ਨੇ, ਜਿਹੜਾ ਬੇਸ਼ੱਕ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ, ਉਹਦਾ ਨਾਮ ਭਾਰਤ ਹੈ, ਕਿਵੇਂ ਉਸ ਮੁਲਕ ਨੂੰ ਪਿਛਲੇ ਲਗਭਗ 7 ਸਾਲ ਤੋਂ ਇੱਕ ਇਸ ਕਿਸਮ ਦਾ ਅਨਪੜ੍ਹ, ਗਵਾਰ ਪਰ ਸ਼ੈਤਾਨ ਦੀ ਔਲਾਦ ਪੂਰਾ ਸ਼ਤੂੰਗੜਾ, ਜਿਹਨੇ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਦੇ ਵਿੱਚ ਕੀਤਾ, ਕਿਵੇਂ ਇੱਕ ਮਰਡਰਰ ਉਸ ਪ੍ਰੋਪੇਗੈਂਡੇ ਦੇ ਜ਼ੋਰ ਨਾਲ ਜਿਸ ਨੂੰ ਜਿਨ੍ਹਾਂ ਨੇ ਜਿਸ ਦੇ ਵਿੱਚ ਇਨਵੈਸਟਮੈਂਟ ਕੀਤੀ, ਅਡਾਨੀ, ਅੰਬਾਨੀ, ਪਤੰਜਲੀ, ਅੱਜ ਉਹ ਜਿਹੜੀ ਹੈ ਉਸ ਹਾਰਵੈਸਟ ਨੂੰ ਰੀਪ ਕਰ ਰਹੇ ਨੇ, ਬਿਲੀਅਨਸ ਆਫ ਡਾਲਰਸ ਦੇ ਸੌਦੇ ਉਹਨਾਂ ਰਾਹੀਂ ਹੋ ਰਹੇ ਨੇ, ਕਿਵੇਂ ਉਹਨਾਂ ਨੇ ਇਸ ਜਾਲ, ਗਵਾਰ, ਇਸ ਫੈਨੈਟਿਕ ਔਰ ਖੂਨੀ ਹਥਿਆਰੇ ਨੂੰ ਹਿੰਦੂਆਂ ਦਾ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। 2014 ਚ ਉਹ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਆ ਬੈਠਦਾ ਹੈ ਔਰ ਕਿਵੇਂ ਫਿਰ ਇਹਨਾਂ 6-7 ਸਾਲਾਂ ਚ ਇਹਨਾਂ ਨੇ, ਔਰ ਜਦੋਂ ਅਸੀਂ ਇਸ ਮੋਦੀ ਦੀ ਜਾਂ ਅਮਿਤ ਸ਼ਾਹ ਦੀ ਗੱਲ ਕਰਦੇ ਹਾਂ, ਫਿਰ ਸਾਡਾ ਧਿਆਨ RSS ਦਾ ਨਾਗਪੁਰ ਵਿਚਲਾ ਸਾਰਾ ਸਟਰਕਚਰ, 100 ਸਾਲ ਤੋਂ ਜਿਹੜੀ ਆਰਗੇਨਾਈਜੇਸ਼ਨ ਜਿਸ ਦਾ ਬੇਸ ਹੀ ਨਫ਼ਰਤ ਹੈ, ਹਿੰਦੂਤਵਾ ਦਾ ਮਤਲਬ ਨਫ਼ਰਤ ਹੈ, ਹੋਰ ਕਿਸੇ ਨੂੰ ਨਾ ਟੋਲਰੇਟ ਕਰਨਾ, ਬਿਲਕੁਲ ਜਿਵੇਂ ਨਾਜ਼ੀਜ਼ਮ ਦੀ ਆਈਡੀਓਲੋਜੀ ਸੀ, 1 ਰੇਸ 1 ਨੇਸ਼ਨ 1 ਪੀਪਲ, ਇਵੇਂ ਹੀ ਇਹਨਾਂ ਦੀ ਆਈਡੀਓਲੋਜੀ ਹੈ, ਹਿੰਦੂ ਹਿੰਦੀ ਹਿੰਦੁਸਤਾਨ। ਔਰ ਉਸ ਸਾਰੇ ਨੂੰ ਕਿਵੇਂ ਉਹਨਾਂ ਨੇ ਜ਼ਬਰਦਸਤੀ ਧੱਕੇ ਨਾਲ, ਪਹਿਲਾਂ ਤਾਂ ਉਹਨਾਂ ਨੇ ਅਨਨੋਇੰਗਲੀ ਲੋਕਾਂ ਦੇ ਵਿੱਚ ਉਹ ਗਏ 2014 ਤੱਕ, ਔਰ ਕਿਵੇਂ ਕਾਂਗਰਸ ਹਕੂਮਤ ਮਨਮੋਹਨ ਸਿੰਘ ਔਰ ਉਹਨਾਂ ਸਾਰਿਆਂ ਨੂੰ ਜਿਹੜਾ ਪੂਰੀ ਤਰ੍ਹਾਂ ਸਿਲੰਡਰ ਕੀਤਾ, ਕਿਵੇਂ ਉਹਨਾਂ ਨੇ ਅੰਨਾ ਹਜ਼ਾਰੇ, ਰਾਮਦੇਵ ਲਿਆ ਕੇ ਕਰਪਸ਼ਨ ਔਰ ਦੂਜੇ ਦੇ ਥੱਲੇ ਵਰਤ ਰਖਾਏ, ਔਰ ਫਿਰ ਕਿਵੇਂ ਜਦੋਂ ਉਹਨਾਂ ਦੇ ਹੱਥ 'ਚ ਪਾਵਰ ਆਈ 2014 'ਚ ਔਰ ਫਿਰ ਦੁਬਾਰਾ 2019 'ਚ ਸੈਕੰਡ ਟਾਈਮ, ਫਿਰ ਉਹਨਾਂ ਨੇ ਕਿਵੇਂ ਸਾਰੇ ਅਦਾਰੇ ਹੀ ਦਰੜ ਕੇ ਰੱਖ ਦਿੱਤੇ। ਔਰ ਕੱਲਾ ਇਹੀ ਨਹੀਂ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅਮਰੀਕਨ ਮਾਡਲ ਦੀ ਗੱਲ ਕਰਦੇ ਹਾਂ, ਬੇਸ਼ੱਕ ਜਮਹੂਰੀਅਤ, ਡੈਮੋਕ੍ਰੇਸੀ, ਗ੍ਰੇਟ ਡੈਮੋਕ੍ਰੇਸੀ ਦੀ ਗੱਲ ਕਰਦੇ, ਪਰ ਜਿਨ੍ਹਾਂ ਨੂੰ ਜਿਵੇਂ ਜਿਹਨੂੰ ਕਹਿੰਦੇ ਨੇ ਟੂ ਸਮੈਲ ਮਨੀ, ਇਹ ਸਾਰਾ ਅਮਰੀਕਾ ਦਾ ਸਾਰਾ ਮਾਡਲ ਕਾਰਪੋਰੇਟ ਸੈਕਟਰ, ਔਰ ਉਹਦੇ 'ਚ ਉਹ ਮਾਰਕ ਜ਼ਕਰਬਰਗ ਹੋਏ, ਦੂਸਰੇ ਵੱਡੇ ਵੱਡੇ ਜਾਇੰਟ ਹੋਣ ਜਿਨ੍ਹਾਂ ਨੇ ਫੇਸਬੁੱਕ, ਇੰਸਟਾਗ੍ਰਾਮ, ਫਿਰ ਟਵਿੱਟਰ ਔਰ ਦੂਸਰੇ ਸਾਰੇ ਜਿਹੜੇ ਨੇ ਪਲੇਟਫਾਰਮ, ਹੁਣ ਤਾਂ ਇੰਨੇ ਪਲੇਟਫਾਰਮ ਨੇ ਕਿ ਭਾਈ ਹਰ ਕੋਈ ਕੰਪੀਟ ਕਰ ਰਿਹਾ, ਬਿਲੀਅਨਸ ਆਫ ਡਾਲਰਸ ਵੀ ਬਣਾਏ, ਕਿਵੇਂ ਉਹਨਾਂ ਨੇ ਇਸ ਸਾਰੇ ਨੂੰ ਲੋਕਾਂ ਤੱਕ, ਲੋਕਾਂ ਨੂੰ ਜੋੜਿਆ। ਜ਼ਰੂਰ ਇੱਕ ਪੋਜ਼ਿਟਿਵ ਫੈਕਟਰ ਸੀ, ਪਰ ਉਸ ਜੋੜਨ 'ਚੋਂ ਕਿਵੇਂ ਇਹ ਆਰਟੀਫਿਸ਼ੀਅਲ ਮੈਨੂਫੈਕਚਰਡ ਓਪੀਨੀਅਨ ਬਣਾਉਣ 'ਚ ਇਹਨਾਂ ਨੇ ਕੀ ਰੋਲ ਅਦਾ ਕੀਤਾ, ਕਿਵੇਂ ਡਾਟੇ ਵੇਚੇ, ਉਸ ਤੇ US ਕਾਂਗਰਸ 'ਚ ਵੀ ਹੀਅਰਿੰਗ ਹੋਈ ਹੈ, ਯੂਰਪੀਅਨ ਪਾਰਲੀਮੈਂਟ 'ਚ ਵੀ ਹੁੰਦੀ ਹੈ, UK 'ਚ ਵੀ ਹੁੰਦੀ ਹੈ, ਬੜੇ ਬੜੇ ਸਕੈਂਡਲ ਇਸ ਪਿੱਛੇ ਲੁਕੇ ਹੋਏ ਨੇ। ਪਰ ਕਿਵੇਂ, ਔਰ ਇਹਨਾਂ 'ਚੋਂ ਬਹੁਤ ਸਾਰੇ ਸਿਲੀਕਨ ਵੈਲੀ 'ਚ ਬੈਠੇ ਨੇ, ਖਾਸ ਤੌਰ ਤੇ ਫੇਸਬੁੱਕ, ਇੰਸਟਾਗ੍ਰਾਮ, ਇਹ ਸਾਰੇ ਲੋਕ। ਔਰ ਮੋਦੀ ਜਦੋਂ ਅਮਰੀਕਾ 'ਚ ਆਉਂਦਾ ਹੈ, ਚੀਚਾ ਬੇਰੀਏ 'ਚ ਜਾਂਦਾ ਹੈ ਇਹਨੂੰ ਮਾਰਕ ਜ਼ਕਰਬਰਗ ਨੂੰ ਮਿਲਣ, ਔਰ ਉਹਨਾਂ ਦੀ ਉਹ ਐਮਬਰੇਸ, ਔਰ ਉੱਥੇ ਅਸਲੀ ਗੱਲ ਕਰਨ ਦੀ ਥਾਂ ਤੇ ਆਪਣੀ ਮਾਂ ਨੂੰ ਯਾਦ ਕਰਕੇ ਰੋਂਦਾ। ਉਹ ਵੀ ਮਾਂ ਵੀ ਕਹਿੰਦੀ ਹੋਣੀ ਵੀ ਕਿਉਂ ਜਿਹਾ ਨਕੰਮਾ ਮੈਂ ਜੰਮਿਆ। ਲੇਕਿਨ ਇਹ ਇਹੀ ਮੀਡੀਆ ਪਲੇਟਫਾਰਮ ਸੀ ਜਿਨ੍ਹਾਂ ਨੇ ਮੋਦੀ ਨੂੰ ਦੁਨੀਆ ਭਰ ਦੇ ਵਿੱਚ ਉਭਾਰਿਆ, ਇਹ ਕਹਿ ਕੇ ਕਿ ਇੰਡੀਆਜ਼ ਫਸਟ ਸੋਸ਼ਲ ਮੀਡੀਆ ਪ੍ਰਾਈਮ ਮਿਨਿਸਟਰ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਉਭਾਰਿਆ ਗਿਆ ਇੱਕ ਸਟੇਜ ਤੇ ਮੋਦੀ ਔਰ ਟਰੰਪ,
ਇਹ ਇੱਕ ਦੂਜੇ ਦੇ ਨਾਲ ਕੰਪੀਟ ਕਰ ਰਹੇ ਸੀ ਕਿ ਫਾਲੋਅਰ ਉਹਦੇ ਜ਼ਿਆਦਾ ਨੇ ਕਿ ਉਹਦੇ ਜ਼ਿਆਦਾ ਨੇ। ਔਰ ਠੀਕ ਹੈ, ਇਹਨੂੰ ਤਾਂ ਫਾਈਨਲੀ ਟਵਿੱਟਰ ਤੇ ਬੈਨ ਕੀਤਾ, ਟਰੰਪ ਜਾਂਦਾ ਵੀ ਲੱਗਾ। ਪਰ ਅੱਜ ਵੀ ਜਦੋਂ ਤੁਸੀਂ ਇੱਕ ਵਾਰ ਇੱਕ ਇਮੇਜ ਬਿਲਡਿੰਗ ਕਰ ਦਿੰਦੇ ਹੋ, ਜੇ ਅੱਜ ਵੀ ਜਿਹਦੇ ਤੇ ਇਹ ਕੰਮ ਕਰ ਰਹੀ ਹੈ ਟਰੰਪ ਦੀ ਟੀਮ ਆਪਣਾ ਪਲੇਟਫਾਰਮ ਖੜਾ ਕਰਦੇ ਨੇ ਤੇ ਉਸ ਲੈਵਲ ਦੀ ਪਪੂਲੈਰਿਟੀ ਹੀ ਉਹਨਾਂ ਨੂੰ ਮਿਲੇਗੀ। ਹੁਣ ਇਹਨਾਂ ਨੇ ਸਿਲੀਕਨ ਵੈਲੀ ਨੇ ਦੇਖਿਆ, ਇਹਨਾਂ ਨੇ ਕਿ ਭਾਈ ਇੰਡੀਆ ਤਾਂ ਬਹੁਤ ਵੱਡੀ ਮਾਰਕੀਟ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਸਾਰੇ ਹੀ ਸੋਸ਼ਲ ਮੀਡੀਆ ਵਾਲਿਆਂ ਦੇ ਬਹੁਤ ਸਾਰੇ ਜਿਹੜੇ ਕਲਾਇੰਟ ਉਹ ਇੰਡੀਆ 'ਚ ਨੇ, ਉੱਥੇ ਉਹਨਾਂ ਨੇ ਆਪਣੇ ਆਪ ਨੂੰ ਸਪਰੈਡ ਕਰਨਾ ਸ਼ੁਰੂ ਕੀਤਾ। ਜ਼ਾਹਰ ਹੈ ਗੱਲ ਐਕਸਪ੍ਰੈਸ਼ਨ ਸੀ ਓਪੀਨੀਅਨ ਦੀ। ਹੁਣ ਜਦੋਂ ਤੱਕ ਤਾਂ ਮੋਦੀ ਕਿਆਂ ਨੂੰ ਇਹ ਲੱਗਦਾ ਰਿਹਾ ਕਿ ਭਾਈ ਇਹਨਾਂ ਨੂੰ ਵਰਤ ਕੇ ਉਹਨਾਂ ਨੇ ਉਹ ਕਪਿਲ ਮਿਸ਼ਰਾ ਹੋਏ ਦਿੱਲੀ 'ਚ ਮੁਸਲਮਾਨਾਂ ਦੇ ਖਿਲਾਫ ਵੀ ਜਿਹੜੀ ਹੈ ਉਹ ਰਾਈਟਿੰਗ ਕਰਵਾਈ, ਕਿਵੇਂ ਇਹਨਾਂ ਨੇ ਸੀਏ ਦੇ ਖਿਲਾਫ ਪ੍ਰੋਟੈਸਟ ਨੂੰ ਬਦਨਾਮ ਕੀਤਾ, ਦੂਸਰਿਆਂ ਨੂੰ ਕੀਤਾ, ਫਾਰਮਰਸ ਤੱਕ ਵੀ ਪਹੁੰਚਦੇ। ਪਰ ਜਦੋਂ ਥੋੜੀ ਜਿਹੀ ਉਹਨਾਂ ਨੇ ਰੈਜ਼ਿਸਟੈਂਸ ਦੇਣੀ ਸ਼ੁਰੂ ਕੀਤੀ ਔਰ ਇਹ ਗੱਲ ਸਾਹਮਣੇ ਆਈ ਕਿ ਵੀ ਫੇਸਬੁੱਕ ਦੇ ਉੱਤੇ ਕਿਵੇਂ ਇਹਨਾਂ ਦੀ ਇੱਕ ਕੁਮਾਰੀ ਬੈਠੀ ਹੋਈ ਹੈ, ਉਹ ਕਿਵੇਂ ਕਪਿਲ ਮਿਸ਼ਰਾ ਤੋਂ ਲੈ ਕੇ ਦੂਜਿਆਂ ਨੂੰ ਪ੍ਰਮੋਟ ਕਰ ਰਹੀ ਹੈ, ਫਿਰ ਸਾਹਮਣੇ ਆਇਆ ਕਿ ਭਾਈ ਇਹ ਕਿਵੇਂ ਹੌਲੀ ਹੌਲੀ ਉਹੀ ਪ੍ਰੈਸ਼ਰ, ਕਿਉਂਕਿ ਫੇਸਬੁੱਕ ਇੰਸਟਾਗ੍ਰਾਮ ਤੇ ਇੱਕੋ ਮਲਕੀਅਤ ਸੀ, ਉਹ ਤਾਂ ਇਹਨਾਂ ਦਾ ਚੱਲਦਾ ਗਿਆ। ਜਦੋਂ ਟਵਿੱਟਰ ਨੇ ਥੋੜੀ ਜਿਹੀ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਅੱਡੀ ਲਾਣੀ ਚਾਹੀ ਤੇ ਫਿਰ ਕਿਵੇਂ ਮੋਦੀ ਸਰਕਾਰ ਨੇ ਆਪਣਾ ਇਹ ਐਕਟ ਜਿਹੜਾ ਉਹਨਾਂ ਨੇ ਲਿਆਂਦਾ, ਜਿਸ ਨੂੰ ਇਨਫੋਰਮੇਸ਼ਨ ਟੈਕਨੋਲੋਜੀ ਰੂਲਸ 2021 ਕਿਹਾ ਗਿਆ, ਗਾਈਡਲਾਈਨਸ ਐਂਡ ਡਿਜੀਟਲ ਐਥਿਕਸ ਕੋਡ, ਉਹਦੇ ਥੱਲੇ 3 ਮਹੀਨੇ ਦਾ ਨੋਟਿਸ। ਉਹ ਸਾਰਿਆਂ ਚੋਂ ਬਾਕੀਆਂ ਨੇ ਤਾਂ ਕੰਪਲਾਈ ਕਰ ਲਿਆ, ਟਵਿੱਟਰ ਅੜ ਗਿਆ। ਹੁਣ ਕੋਰਟ 'ਚ ਉਹ ਗਿਆ, ਉਹਨਾਂ ਨੂੰ ਹੁਣ ਫਿਰ 2-3 ਹਫ਼ਤੇ ਦਾ ਟਾਈਮ, ਪਰ ਆਲਰੇਡੀ ਟਵਿੱਟਰ ਨੇ ਵੀ ਕੰਪਲਾਈ ਕਰਨਾ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਇਹ ਸਾਰੇ ਪੈਸੇ ਦੇ ਪੁੱਤਰ ਨੇ। ਜਿੱਥੋਂ ਪੈਸਾ ਆਉਂਦਾ ਇਹਨਾਂ ਨੂੰ ਕੋਈ ਹਿਊਮਨ ਬਲੱਡ ਓਪੀਨੀਅਨ ਫਰੀडम ਹੈ ਤਾਂ ਐਵੇਂ ਇੱਕ ਢਕੌਂਸਲਾ ਜਿਹਾ ਖੜਾ ਕੀਤਾ ਹੋਇਆ। ਔਰ ਇਹ ਗੱਲ ਜਿਹੜੀ ਮੈਂ ਕਹੀ ਹੈ ਸਮ ਅਪ ਕਰਕੇ ਕਿ ਹੁਣ ਉਹੀ ਮੋਦੀ ਜਿਹੜਾ ਫਸਟ ਜਿਹੜਾ ਉਹ ਸੋਸ਼ਲ ਮੀਡੀਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਸੀ, ਹੁਣ ਇਹਨਾਂ ਨੂੰ ਵੀ ਰਿਅਲਾਈਜ਼ ਹੋਇਆ, ਸਿਲੀਕਨ ਵੈਲੀ ਨੂੰ ਵੀ, ਕਿ ਭਾਈ ਇਹ ਗੱਲ ਕੀ ਹੈ। ਔਰ ਹੁਣ ਤਾਂ ਉਹ ਪੈਰਲਲ ਆਪਣਾ ਮੀਡੀਆ ਉੱਥੇ ਡਿਵੈਲਪ ਕਰ ਰਹੇ ਨੇ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਇਹਨਾਂ ਸਾਰਿਆਂ ਨੂੰ ਆਨੇ ਬਹਾਨੇ ਜਿਹੜੇ ਆਲਰੇਡੀ ਇਹਨਾਂ ਤੇ ਰੈਸਟ੍ਰਿਕਸ਼ਨਸ ਨੇ ਇਹ ਇਹਨਾਂ ਨੂੰ ਕਰੋਲ ਕਰਨ ਲਈ ਕਿਹਾ, ਲੰਮੇ ਪੈ ਗਏ ਨੇ ਪੈਸਾ ਲੈਣ ਦੇ ਲਈ। ਲੇਕਿਨ ਇਵੈਂਚੁਅਲੀ ਇਹ ਆਊਟ ਹੋਣਗੇ। ਔਰ ਹੁਣ ਜਿਹੜਾ ਆਰਟੀਕਲ ਕਰਕੇ ਮੈਂ ਇਸ ਇਸ਼ੂ ਨੂੰ ਜਿਹੜਾ ਹੈ ਉਹ ਲੀਡਿੰਗ ਇਸ਼ੂ ਬਣਾਇਆ ਔਰ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਰਾਜਾ ਰਜ਼ਾਕ ਔਰ ਬੀਬੀ ਫਰੀਦਾ ਖਾਨਮ ਜੀ ਦਾ ਮੈਸੇਜ ਵੀ ਜਿਹੜਾ ਉਹਨਾਂ ਨੇ ਦਿੱਤਾ ਹੈ ਉਹ ਅਸੀਂ ਟੈਲੀਕਾਸਟ ਕਰਾਂਗੇ। ਸੋ ਇਹ ਇੱਕ ਆਰਟੀਕਲ ਜਿਹੜਾ ਸਲੇਟ, ਇਹ ਪਬਲਿਕੇਸ਼ਨ ਹੈ ਔਰ ਇਸ ਸਲੇਟ ਦਾ ਧਿਆਨ ਰਹੇ ਕਿ ਫ੍ਰੀ ਸਪੀਚ ਪ੍ਰੋਜੈਕਟ ਦੇ ਥੱਲੇ ਇਹ ਆਰਟੀਕਲ ਫਿਊਚਰ ਟੈਂਸ ਟੈਕ ਲਾਅ ਐਂਡ ਸਿਕਿਉਰਿਟੀ ਪ੍ਰੋਗਰਾਮ ਅਮਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਕਾਲਜ। ਔਰ ਇਸ ਜਦੋਂ ਅਸੀਂ ਸਲੇਟ ਦੀ ਗੱਲ ਕਰਦੇ ਹਾਂ ਤੇ ਫਿਊਚਰ ਟੈਂਸ ਜਿਹੜੀ ਆਰਗੇਨਾਈਜੇਸ਼ਨ ਹੈ, this is a partnership of Slate, New America and Arizona State University that examines emerging technologies, public policy and society। और इस आर्टिकल की लेखिका भी हिंदू बीबी है नीतीश पावा जी और उदा ऊपर हेडिंग है इंडियाज ऑटोक्रेटिक गवर्नमेंट टेक्स ऑन ट्विटर फेसबुक एंड गूगल। ऑटोक्रेटिक इस गल का ध्यान रहे, बेशक डेमोक्रेसी कही जान, ये ऑटोक्रेसी है वही नाजी तर्ज दी। फिर उदा दूसरा हेडिंग है सिलिकॉन वैली थॉट इंडिया वॉज इट्स फ्यूचर नाउ एवरीथिंग हैज़ चेंज्ड। हुण जदों तक तो इन्हां ने उभारिया मोदी हो रही सी, तो हुण तुसीं बिल्कुल ठीक कहा कि मोदी ने या RSS ने हुण दलत्ती मारी है ते सिलिकॉन वैली नूं लग रहा है कि भी ये तां सारा ही काम जिन्हों ये बूमरैंग कहंदे ने कि भी ये तां उपर साडे डिग पिया। और ये आर्टिकल काफ़ी लंबा है, मैं रिकमेंड भी करांगा कि इसनूं इन टोटो जिहड़ा पढ़ना चाहे वो इस स्लेट दे वैबसाइट ते जाके देख सकदा है। पर मैं इहदे तो शुरू करदा कि भाई हुण किवें ये माफ़ीनामिਆਂ ते उतरे हुए ने। On June 3rd, Google had to apologize to the Indian state of Karnataka for search results that prominently listed the state's primary tongue, Kannada, as ugliest language in India। ਹੁਣ ਇਹ ਕਿਉਂਕਿ ਤੁਸੀਂ ਜਦੋਂ ਸਰਚ ਕਰਦੇ ਹੋ, ਜਿਵੇਂ ਜੇ ਸਭ ਤੋਂ ਤੁਸੀਂ ਇਸ ਕਿਸਮ ਦਾ ਕੋਈ ਵੀ ਪਾ ਕੇ ਦੇਖੋ ਤਾਂ ਉਹ ਸਾਹਮਣੇ ਆ ਜਾਂਦਾ ਹੈ ਕਿ ਵੀ ਕੌਣ ਕੀ ਹੈ। ਹੁਣ ਇਹ ਉਹਨਾਂ ਨੇ ਆਇਆ ਔਰ ਇਹਦੇ ਤੇ ਫੌਰਨ ਜਿਹੜਾ
ਉਹਨਾਂ ਨੇ ਕਰਨਾਟਕਾ ਦੇ ਅੱਡ ਮਿਨਿਸਟਰਾਂ ਨੇ ਕਿਹਾ ਜੇ ਅਸੀਂ ਲੀਗਲ ਐਕਸ਼ਨ ਲਵਾਂਗੇ ਔਰ ਉਹਨਾਂ ਨੇ ਵਾਪਸ ਲਿਆ ਔਰ ਇਹਦੇ ਨਾਲ ਹੀ ਫਿਰ ਉਹਨਾਂ ਨੇ ਕਿਹਾ ਕਿ ਥੀਸ ਇਨਸੀਡੈਂਟਸ ਅਕਰਡ ਐਟ ਅ ਟੈਰੀਬਲ ਟਾਈਮ ਫਾਰ ਗੂਗਲ ਐਂਡ ਐਮਾਜ਼ੋਨ। ਹੁਣ ਇੱਕ ਗੂਗਲ ਦਾ ਇੱਕ ਐਮਾਜ਼ੋਨ ਕੈਨੇਡਾ ਹੈ ਜਿਹਨੂੰ ਇਸ ਗੱਲ ਲਈ ਮਾਫੀ ਮੰਗਣੀ ਪਈ ਕਿ ਉਹਨਾਂ ਨੇ ਇੱਕ ਬਿਕਿਨੀ ਜਿਹੜੀ ਸੇਲ ਦੇ ਉੱਤੇ ਲਾਈ ਹੋਈ ਹੈ ਉਹਦੇ ਤੇ ਕਰਨਾਟਕਾ ਦਾ ਫਲੈਗ ਲੱਗਾ ਹੋਇਆ ਔਰ ਉਹਨਾਂ ਦੀ ਗਵਰਨਮੈਂਟ ਨੇ ਕਿਹਾ ਜੀ ਇਹ ਦੋਨੋਂ ਹੀ ਤੁਸੀਂ ਹਰਕਤਾਂ ਕੀਤੀਆਂ। ਉਹਨੇ ਕਿਹਾ ਜੀ ਗੂਗਲ ਔਰ ਐਮਾਜ਼ੋਨ ਇਸ ਵੇਲੇ ਟੈਰੀਬਲ ਟਾਈਮਸ ਨੇ। ਥਰੂ ਆਊਟ ਦਿਸ ਈਅਰ India's ultra-conservative government has consistently threatened major big tech at a level it hadn't dared before। ਕਿ ਅੱਗੇ ਕਦੇ ਉਹ ਹੌਸਲਾ ਨਹੀਂ ਸੀ ਕਰਦੇ, ਹੁਣ ਉਹ ਚੈਲੰਜ ਕਰ ਰਹੇ ਨੇ। ਫਿਰ ਉਹਨਾਂ ਨੇ ਟਵਿੱਟਰ ਦਾ ਦਿੱਤਾ ਕਿ on February 1st in response to massive farmers protest as well as Republic Day anti-government and anti-police rally that had turned violent, the administration asked Twitter to remove 1100 accounts and posts it claimed were spreading misinformation। 1100 ਪੋਸਟਾਂ ਨੇ ਕਿਹਾ ਜੀ ਹਟਾਓ ਇਹ 26 ਜਨਵਰੀ ਵਾਲੀਆਂ ਘਟਨਾਵਾਂ ਨੂੰ ਔਰ ਫਾਰਮਰ ਮੂਵਮੈਂਟ। Twitter initially resisted, only obscuring some accounts from view until its India-based employees were threatened with prison time। ਕਿ ਪਹਿਲਾਂ ਟਵਿੱਟਰ ਨੇ ਕੰਪਲਾਈ ਨਹੀਂ ਕੀਤਾ ਪਰ ਨਾਲ ਹੀ ਉਹਨਾਂ ਨੂੰ ਇਹ ਧਮਕੀ ਆਈ ਕਿ ਵੀ ਤੁਹਾਡੇ ਜਿਹੜੇ EMPLOYEE ਨੇ ਉਹਨਾਂ ਨੂੰ ਅਸੀਂ ਜੇਲ੍ਹ 'ਚ ਪਾ ਦੇਵਾਂਗੇ। After it permanently banned more than 500 accounts and obscured others from Indians' views। 500 ਅਕਾਊਂਟ ਜਿਹੜੇ ਨੇ ਪੱਕੇ ਬੰਦ ਕੀਤੇ ਔਰ TV84 ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਸੀਂ ਜੂਨ ਦੇ ਪਹਿਲੇ ਹਫਤੇ ਇਸੇ ਹੀ ਸ਼ਹੀਦੀ ਮਹੀਨੇ ਪਿਛਲੇ ਸਾਲ 2020 ਜਦੋਂ ਪ੍ਰੋਗਰਾਮ ਸ਼ੁਰੂ ਕੀਤੇ ਤੇ 1 ਜੂਨ ਦੇ ਪ੍ਰੋਗਰਾਮ ਤੋਂ ਬਾਅਦ ਹੀ TV84 ਦੇ ਉੱਤੇ ਹਰ ਪਲੇਟਫਾਰਮ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਇਹ ਬੈਂਡ ਚੈਨਲ ਹੈ ਔਰ ਇਹੀ ਗੱਲ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਦੇ ਅਕਾਊਂਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ। ਉਹਨਾਂ ਦੇ ਵਿੱਚ ਨੈਵਰ ਫੋਰਗੇਟ 84 ਦੇ ਜਿਹੜੇ ਜੱਗੀ ਜੌਲ ਹੈ ਉਹ ਤਾਂ ਪਿਛਲੇ 3 ਸਾਲ ਤੋਂ ਜ਼ਿਆਦਾ ਟਾਈਮ ਤੋਂ ਤਿਹਾੜ ਜੇਲ੍ਹ 'ਚ ਹੈ ਔਰ ਉਸ ਵੈਬਸਾਈਟ ਨੂੰ ਵੀ ਬਲੌਕ ਕਰ ਦਿੱਤਾ ਗਿਆ। ਫਿਰ ਆਫਟਰ ਦੈਟ ਇਟ ਪਰਮਾਨੈਂਟਲੀ ਬੈਂਡ ਮੋਰ ਦੈਨ 500 ਅਕਾਊਂਟਸ and obscured others from Indians' views. Shortly after, government took matters into its own hand and shut down internet access in areas where protesting farmers were gathering। ਇਹ ਅਸੀਂ ਡਿਸਕਸ ਕੀਤਾ ਕਿ ਉੱਥੇ ਉਹਨਾਂ ਨੇ ਕਿਵੇਂ ਹੁਣ ਉਹਨਾਂ ਨੇ ਪੁਆਇੰਟ ਵਾਈਜ਼ ਜਿਹੜੇ ਐਕਟ ਦਾ ਮੈਂ ਜ਼ਿਕਰ ਕੀਤਾ ਉਹਦੀਆਂ ਕੀ ਗਾਈਡਲਾਈਨਸ ਨੇ। ਨੰਬਰ 1 to disclose the identities of senders of tweets and even anonymous encrypted messages upon government request। ਕਿ ਸਰਕਾਰ ਜੇ ਕਹੇ ਕਿ ਜੀ ਦੱਸੋ ਇਹ ਟਵੀਟ ਕਿੱਥੋਂ ਜਿਹੜਾ ਉਹ ਓਰੀਜਿਨੇਟ ਹੋਇਆ ਕਿਹਨੇ ਭੇਜਿਆ ਔਰ ਬੇਸ਼ੱਕ ਐਨਕ੍ਰਿਪਟਡ ਮੈਸੇਜ ਆ ਉਹ ਤੁਸੀਂ ਡਿਸਕਲੋਜ਼ ਕਰੋਗੇ। 2 disclose details about how and where certain posts and videos are published। ਕਿ ਦੱਸੋ ਕਿ ਕਿੱਥੋਂ ਤੇ ਕਿਵੇਂ ਜਿਹੜੀਆਂ ਵੀਡੀਓਜ਼ ਨੇ ਜਿਹਦੇ ਤੇ ਉਹ ਆਬਜੈਕਟ ਕਰਨ ਉਹ ਪਬਲਿਕ। hire Indian residents to special positions to ensure the companies stay in contact with law enforcement agencies, redress grievances and comply with new rules। ਕਿ ਇੰਡੀਅਨ ਰੈਜ਼ੀਡੈਂਟ ਉਹਨਾਂ ਦੇ ਏਜੰਟ ਹਾਇਰ ਕਰੋ ਜਿਵੇਂ ਉਹਨਾਂ ਨੇ ਫੇਸਬੁੱਕ ਵਗੈਰਾ 'ਚ ਆਪਣੀ ਉਹ ਬੀਬੀ ਵਾੜੀ ਹੋਈ ਸੀ ਔਰ ਉਹ ਕੰਪਲਾਈ ਕਰਨ। as contact with law enforcement agencies, redress grievances and comply with new rules। As CNN reported, the government claimed the new regulations would help protect national security, maintain public order and reduce crime, though tech companies say the rules are inconsistent with democratic principle। ਕਿ ਵੀ ਇਹ ਤਾਂ ਜਮਹੂਰੀਅਤ ਤੁਸੀਂ ਸੈਂਸਰ ਕਰ ਰਹੇ ਹੋ, ਤੁਸੀਂ ਉਹੀ ਲੋਕਾਂ ਦੇ ਕੋਲ ਆਪਣੀ ਗੱਲ ਕਹਿਣ ਦਾ ਮੌਕਾ ਸੀ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਜਿਹੜੇ ਮੇਜਰ ਸੋਸ਼ਲ ਪਲੇਟਫਾਰਮਸ ਨੇ ਉਹਨਾਂ ਨੂੰ ਜਿਹੜੇ ਨੇ ਉਹ ਟਵਿੱਟਰ ਨਾਲ ਕੀ ਹੋ ਰਿਹਾ, ਪੋਲੀਟੀਸ਼ੀਅਨਸ ਐਕਟਰਸ ਦੂਸਰੀਆਂ ਫਿਗਰਸ ਦੇ ਟਵੀਟਸ ਨਾਲ ਕੀ ਹੋ ਰਿਹਾ ਔਰ ਇਹ ਪੂਰਾ ਕਾਫੀ ਡਿਟੇਲ 'ਚ ਹੈ। ਔਰ Facebook, Instagram and YouTube each took down posts that inveighed against the Modi administration according to multiple reports। even YouTube ਵੀ ਰਿਮੂਵ ਕਰ ਰਿਹਾ ਬਹੁਤ ਸਾਰੇ ਕੰਟੈਂਟ ਪਾਸ ਜਿਹੜੇ ਨੇ ਤੁਹਾਡੇ ਉਹਨਾਂ ਨੇ ਉਡਾ ਦਿੱਤੇ ਨੇ ਬਹੁਤ ਸਾਰੇ। ਔਰ ਫਿਰ ਇਹ ਕਾਫੀ ਲੰਬਾ ਆਰਟੀਕਲ ਹੈ ਔਰ ਮੈਂ ਘੜੀ ਵੱਲ ਦੇਖ ਰਿਹਾ ਕਿ ਵਕਤ ਵੱਲ ਨਹੀਂ ਹੈ ਔਰ ਇਹ ਹੁਣ ਟਵਿੱਟਰ ਦੇ ਨਾਲ ਇਹਨਾਂ ਦਾ ਪੂਰਾ ਚੱਲ ਰਿਹਾ ਔਰ 3 ਹਫ਼ਤੇ ਦਾ ਟਾਈਮ ਟਵਿੱਟਰ ਨੂੰ ਦਿੱਤਾ ਹੈ ਉਹਨਾਂ ਨੇ। India had given Twitter another 3 weeks to fully comply with its guidelines and it appeared by this week
that Twitter was steadily giving in to government demands कि भी ट्विटर भी ਜਿਹੜਾ ਜਿਹਨੇ ਥੋੜਾ ਬਹੁਤ ਤੋਂ ਅੜਿਆ ਸੀ ਉਹਨੇ ਵੀ ਲੰਮਾ ਪੈ ਗਿਆ ਉਹ ਵੀ ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਵੀ media censorship was commonplace in India decades before the internet reached its borders and social media censorship predates Narendra Modi's rule. Yet both have ramped up significantly since the demagogue was elected Prime Minister in 2014. You can trace this in part through regional and local internet. ਉਹਨਾਂ ਨੇ ਕਿਹਾ ਜੀ ਭਾਵੇਂ ਬਾਕੀ ਮੀਡੀਆ ਤੇ ਤਾਂ ਪਹਿਲਾਂ ਹੀ ਸੈਂਸਰਸ਼ਿਪ ਸੀ ਪਰ ਇਹ ਡੈਮਾਗੋਗ ਇਹ ਸ਼ੈਤਾਨ ਜਦੋਂ 2014 ਚ ਪ੍ਰਾਈਮ ਮਿਨਿਸਟਰ ਬਣਿਆ ਉਸ ਤੋਂ ਬਾਅਦ ਇਹ ਹੋਰ ਵੀ ਚਲਾ ਗਈ ਅੱਗੇ ਉਹਨੇ ਕਿਹਾ ਵੀ ਆਹੀ ਜਿਹੜਾ ਜਿਹਨੂੰ ਇੰਡੀਆ ਫਸਟ ਸੋਸ਼ਲ ਮੀਡੀਆ ਪ੍ਰਾਈਮ ਮਿਨਿਸਟਰ ਕਹਿ ਕੇ ਹੇਲ ਕੀਤਾ ਜਾਂਦਾ ਸੀ ਕਿ ਇਹ ਬੜਾ ਡਿਜੀਟਲ ਸਾਵੀ ਹੈ ਹੁਣ ਇਹ ਜਿਹੜਾ ਇਸ ਹੱਦ ਤੱਕ ਗੱਲ ਚਲੀ ਗਈ ਹੈ ਕਿ ਇਹ no major big tech company has yet elected to leave or boycott India in response to this increasing sparring. In fact, some are still investing billions in the nation. ਉਹਨੇ ਕਿਹਾ ਜੀ ਤੂੰ ਹੁਣ ਇਹਦੇ ਥੱਲੇ ਬਿਲਕੁਲ ਹੀ ਕਰਬ ਕਰ ਦਿੱਤਾ ਹੈ ਇਹ ਅਜੇ ਵੀ ਉੱਥੇ ਇਨਵੈਸਟ ਕਿਉਂਕਿ ਉਹੀ ਪੈਸੇ ਦੀ ਗਰੀਡ ਹੈ Facebook employees according to Times are frustrated with the company over its handling of India's political situation. Employee ਕਹਿ ਰਹੇ ਨੇ ਵੀ ਚੱਲ ਕੀ ਰਿਹਾ ਵੀ ਤੁਸੀਂ ਬਿਲਕੁਲ ਹੀ ਜਿਹੜੇ ਨੇ ਉਹ ਨਾਜ਼ੀ ਹਿੰਦੂ ਤਵੀਆਂ ਦੇ ਹੱਥਾਂ 'ਚ ਖੇਡ ਰਹੇ ਹੋ Twitter's India employees remain worried for their lives and India is pushing its own Twitter-like app Coup in order to draw its populace away from American platform and its rules ਕਿ ਉਹ ਆਪਣਾ ਲਾਂਚ ਕਰ ਰਹੇ ਨੇ ਜਿਹਦਾ ਨਾਮ ਉਹਨਾਂ ਨੇ Coup ਰੱਖਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਇਹ Coup ਆ ਗਿਆ ਇਹ that will be saturated with hate speech ਕਿਉਂਕਿ ਉਹਨਾਂ ਦਾ ਹੋਏਗਾ ਉਹ ਫਿਰ ਨਫ਼ਰਤ ਹੀ ਨਫ਼ਰਤ ਹੋਏਗੀ ਹੁਣ ਤਾਂ ਕੁਝ ਗਾਈਡਲਾਈਨਸ ਦੇ ਥੱਲੇ ਉਹ ਉਹਨੂੰ ਲਾ ਦਿੰਦੇ ਸੀ ਜਿਹੜੀ ਕੋਈ ਨਫ਼ਰਤ ਵਾਲੀ ਚੀਜ਼ ਹੈ This is in line with India's attempts to create its own domestic TikTok competitors and get Indians on board with homegrown apps that notably answer only to the Indian government and no other country or authority ਕਿ ਹਕੂਮਤ ਹੋਏਗੀ ਉਹਨਾਂ ਦੀ ਇਹ ਐਪਲੀਕੇਸ਼ਨ ਹੋਏਗੀ ਔਰ ਜੋ ਮਰਜ਼ੀ ਕਹਿਣਗੇ or close ਕੀਤਾ article the India that Silicon Valley once so loved has long given way to a different one an increasingly authoritarian regime that wants even tighter control over information dissemination. It is an India that is not only willing to bully the very companies it once welcomed in order to firm its grip but also one that is attempting to craft its own parallel social media sphere as a bargaining chip to Silicon Valley. Either you play by our rules or we don't need you. ਉਹਨਾਂ ਨੇ ਕਿਹਾ ਜੀ ਉਹ ਸਾਰਾ ਕ੍ਰੀਏਟ ਇਸ ਲਈ ਕਿ ਇਹਨਾਂ ਨੂੰ ਕਿਹਾ ਕਿ ਆ ਜਾਓ ਜੋ ਅਸੀਂ ਕਹੀਏ ਉਹ ਕਰੋ ਅਦਰਵਾਈਜ਼ ਗੈਟ ਆਊਟ ਸੋ ਇਹ ਹੈ ਜਿਹੜੀ ਦੁਲੱਤੀ ਇਹਨਾਂ ਨੂੰ ਪਈ ਔਰ ਹੁਣ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ रूए रवां राजा रजाक जी और बीबी फरीदा खान उन्होंने मैसेज चला दें जी सत श्री अकाल ये महीना जून का महीना इस वक्त जा रहा है और जिस वक्त भी जून का महीना आंदा तो पंजाब विच वसन वाले खालिस्तान के वासी सिख बरादरी उन्होंने जून 84 याद आंदा है जिस वक्त इंडियन फोर्सेस ने ਸਿੱਖਾਂ ਦਾ ਕਤਲੇਆਮ ਕੀਤਾ ਸੀ ਪੰਜਾਬ ਵਿੱਚ ਉਸ ਦਿਨ ਨੂੰ ਇਹ ਮਨਾਇਆ ਜਾਂਦਾ ਔਰ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਸਿੱਖਾਂ ਦੇ ਦੁਬਾਰਾ ਉਹ ਜ਼ਖਮ ਤਾਜ਼ਾ ਹੋ ਜਾਂਦੇ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਔਰ ਸਿੱਖਾਂ ਦਾ ਜਿਹੜਾ ਇੱਕ ਜੈਨੋਸਾਈਡ ਕੀਤਾ ਗਿਆ ਜੂਨ 84 ਦੇ ਵਿੱਚ ਅੱਜ ਵੀ ਸਿੱਖ ਆਪਣੇ ਲਹਿਦਾ ਵਤਨ ਖਾਲਿਸਤਾਨ ਵਾਸਤੇ आवाज़ उठाते हैं दुनिया भर दे और डिफरेंट किस्म के इवेंट होंगे यूनाइटेड नेशन के सामने आवाज़ उठाई जाती है बाकी भी जनेवा जेड़े भी इंस्टीट्यूट हैं ह्यूमन राइट्स वाले उत्थे सिखां वास्ते आवाज़ बुलंद की जाती है तो हाली तक सिखां की आवाज़ सुनी नहीं जा रही मैं अपनी ऑर्गेनाइजेशन पाकिस्तानी अमेरिकन थिंक टैंक की तरफों पाकिस्तानी कम्यूनिटी की तरफों असी सिखां दे नाल भरपूर ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਹਾਂ ਸਿੱਖਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੋਵੇਗੀ ਅਸੀਂ ਉਹਨਾਂ ਦੇ ਸ਼ਾਨਾ ਬਸ਼ਾਨਾ ਨਾਲ ਹੋਵਾਂਗੇ ਉਸੇ ਤਰੀਕੇ ਦੇ ਨਾਲ
ਜਿਸ ਤਰੀਕੇ ਦੇ ਨਾਲ ਸਿੱਖ ਬਰਾਦਰੀ ਕਸ਼ਮੀਰ ਕਾਜ਼ ਵਾਸਤੇ ਹਰ ਪ੍ਰੋਟੈਸਟ ਤੇ ਹਰ ਫੋਰਮ ਤੇ ਸਾਡੇ ਨਾਲ ਹੁੰਦੀ ਹੈ। ਮੈਂ ਇਸ ਚੀਜ਼ ਤੇ ਮੇਰਾ ਯਕੀਨ ਹੈ, ਈਮਾਨ ਹੈ ਕਿ ਕਸ਼ਮੀਰ ਔਰ ਖਾਲਿਸਤਾਨ ਦੀ ਜਿਹੜੀ ਤਹਿਰੀਕ ਹੈ, ਇਹਨਾਂ ਨੂੰ ਦੋਵਾਂ ਨੂੰ ਪੈਰਲਲ ਚਲਾਉਣਾ ਪਵੇਗਾ ਤਾਂ ਕਿ ਇਹ ਆਜ਼ਾਦੀ ਦਾ ਸਫ਼ਰ ਜਿਹੜਾ ਹੈ ਇਹ ਆਸਾਨ ਹੋ ਸਕੇ। ਔਰ ਇਸ ਆਜ਼ਾਦੀ ਵਾਸਤੇ ਮੁਸ਼ਤਰਕਾ ਆਵਾਜ਼ ਉਠਾਵਾਂਗੇ ਤੇ ਦੋਵਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣੀ ਜਾਵੇਗੀ। ਕੱਲਿਆਂ ਜਿਹੜਾ ਕਿਸੇ ਦੀ ਆਵਾਜ਼ ਵਿੱਚ ਵੀ ਇਤਨੀ ਤਾਕਤ ਨਹੀਂ ਹੋਵੇਗੀ। ਅਗਰ ਤਕਰੀਬਨ 4 ਦਹਾਈਆਂ ਹੋ ਗਈਆਂ ਸਿੱਖ ਆਪਣੀ ਡਿਮਾਂਡ ਤੋਂ ਖਾਲਿਸਤਾਨ ਜਿਹੜਾ ਆਪਣਾ ਉਹਨਾਂ ਦਾ ਦੇਸ਼ ਹੈ ਅਗਰ ਉਸ ਤੋਂ ਪਿੱਛੇ ਨਹੀਂ ਹਟੇ, ਕਸ਼ਮੀਰੀ 7 ਦਹਾਈਆਂ ਹੋ ਗਈਆਂ, 70 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਆਪਣੀ ਆਜ਼ਾਦੀ ਦੀ ਡਿਮਾਂਡ ਤੋਂ ਪਿੱਛੇ ਨਹੀਂ ਹਟੇ, ਤੇ ਅੱਗੋਂ ਵੀ ਇਹ ਬਿਲਕੁਲ ਆਪਣੀ ਆਜ਼ਾਦੀ ਦੀ ਇਸ ਡਿਮਾਂਡ ਤੋਂ ਕਿਸੇ ਸੂਰਤ ਤੋਂ ਪਿੱਛੇ ਨਹੀਂ ਹਟਣਗੇ। ਲਿਹਾਜ਼ਾ ਜਿਤਨੇ ਵੀ ਇੰਟਰਨੈਸ਼ਨਲ ਫੋਰਮ ਹਨ ਹਿਊਮਨ ਰਾਈਟਸ ਦੇ, ਉਹਨਾਂ ਨੂੰ ਖਾਲਿਸਤਾਨ ਦੀ ਤਰਫ ਵੀ ਤਵੱਜੋ ਦੇਣੀ ਪਵੇਗੀ, ਕਸ਼ਮੀਰ ਦੀ ਤਰਫ ਵੀ ਤਵੱਜੋ ਦੇਣੀ ਪਵੇਗੀ। ਪੰਜਾਬ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਅੱਜ ਵੀ ਕਤਲੇਆਮ ਹੁੰਦਾ ਹੈ ਉਹ ਦੁਨੀਆ ਦੇ ਸਾਹਮਣੇ ਹੈ, ਮਗਰ ਦੁਨੀਆ ਇਸ ਵਕਤ ਇੰਡੀਆ ਦੇ ਜੁਰਾਇਮ ਦੀ ਤਰਫੋਂ ਜਿਹੜਾ ਉਹਨਾਂ ਅੱਖਾਂ ਬੰਦ ਕੀਤੀਆਂ। ਅਸੀਂ ਡਿਮਾਂਡ ਕਰਦੇ ਹਾਂ ਕਿ ਦੁਨੀਆ ਇੰਡੀਆ ਨੂੰ ਇਸ ਜੁਰਮ ਤੋਂ ਰੋਕੇ, ਵਰਨਾ ਅਸੀਂ ਸਮਝਾਂਗੇ ਕਿ ਇਹ ਦੁਨੀਆ ਵੀ ਇੰਡੀਆ ਦੇ ਨਾਲ ਇਸ ਜੁਰਮ ਵਿੱਚ ਬਰਾਬਰ ਦੇ ਸ਼ਾਮਲ ਹਨ। ਖਾਲਿस्तान जिंदाबाद, कश्मीर जिंदाबाद। मैं सिखों के साथ होने वाले जुल्म सितम 1984 जून 1984 में इंडिया में कत्ल गारत जो की गई थी, जो बेगुनाह सिखों का खून बहाया गया था, उसकी सख्त मजम्मत करती हूँ। और मैं और मेरे साथ मेरे और सारे पाकिस्तानी भाई बहन सिखों के इस मुतालबे के भी हक में हैं कि उनका अलहदा वतन खालिस्तान दिया जाए, और हम सिखों की इस जदोजहद में, खालिस्तान की आज़ादी खालिस्तान की जदोजहद में उसी तरह उनके शाना बशाना खड़े हैं जिस तरह सिख बरादरी हमारे साथ कश्मीरियों की आज़ादी के लिए हमारा हौसला बढ़ाते हैं, हमारे साथ आते हैं। और इंडिया से जिस तरह कश्मीरियों को आज़ादी चाहिए उसी तरह खालिस्तान में बनाने के लिए सिखों को अपना अलहदा वतन और अमन की ज़िंदगी और अपने आज़ादी में रहने का जो उनका एक हक है, बुनियादी हक है, वो उनको दिया जाए। और ये मुतालबा अक़वाम मुत्तहिदा में भी बाकायदा उठाया जाए ताकि सिखों के साथ होने वाले जुल्म सितम बंद हो सके। थैंक यू।